ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਕਿ ਬ੍ਰਾਹਮਣਾਂ ਦੇ ਕਹਿਣ ਮੁਤਾਬਕ ਕਿ ਜਦੋਂ ਸਾੜ ਸਤੀ ਆਉਂਦੀ ਹੈ ਤਾਂ ਆਪਣੇ ਵੀ ਬੇਗਾਨੇ ਹੋ ਜਾਂਦੇ ਨੇ। ਅਮਰੀਕਾ ਤਾਂ ਭਾਰਤ ਨੂੰ ਝੰਬ ਹੀ ਰਿਹਾ ਹੈ। ਹੁਣ ਮੈਕਸੀਕੋ ਨੇ ਵੀ ਭਾਰਤ ਤੋਂ ਇੰਪੋਰਟ ਹੋਣ ਵਾਲੀਆਂ ਸ਼ਹਿਆਂ ਤੇ ਜਿਹੜਾ 50% ਟੈਰਿਫ ਲਾਉਣ ਦਾ ਐਲਾਨ ਕੀਤਾ ਹੈ। ਸੋ ਧਿਆਨ ਰਹੇ ਭਾਰਤ ਅਤੇ ਅਮਰੀਕਾ ਵਿਚਾਲੇ ਲਗਭਗ 8 ਬਿਲੀਅਨ ਦਾ ਵਪਾਰ ਹੈ। ਇਸ ਟੈਰਿਫ ਨਾਲ ਭਾਰਤ ਦੀ ਆਟੋ ਇੰਡਸਟਰੀ ਜਿਹੜੀ ਹੈ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਤੁਸੀਂ ਚੰਗੀ ਉਦਾਹਰਣ ਦਿੱਤੀ ਹੈ ਕਿ ਵੀ ਜਦੋਂ ਸਾੜ ਸਤੀ ਬਾਹਮਣਾਂ ਦੇ ਕੱਢੇ ਹੋਏ ਲਫ਼ਜ਼ ਨੇ, ਜਦੋਂ ਇੱਕ ਤੋਂ ਬਾਅਦ ਇੱਕ ਮਾੜਾ ਚੱਲ ਰਿਹਾ ਹੋਏ ਤਾਂ ਕਹਿਣਗੇ ਜੀ ਰਾਹੂ ਕੇਤੂ ਇੱਥੇ ਬੈਠੇ ਹੈ, ਸ਼ਨੀ ਮੰਗਲ ਉੱਥੇ ਬੈਠੇ ਹੈ, ਸਭ ਆਪਸ ਜੱਫੀਆਂ ਪਾ ਰਹੇ, ਤੇਰਾ ਤਾਂ ਕੋਈ ਵਾਲੀ ਵਾਰਸ ਨਹੀਂ ਹੈ ਇਸ ਵੇਲੇ, ਹੁਣ ਤੂੰ ਯੱਗ ਕਰਾ, ਤੂੰ ਬਾਹਮਣ ਨੂੰ ਦਾਨ ਦੇ, ਫਲਾਣੀ ਪੂਜਾ ਕਰ, ਢਿਮਕੀ ਕਰ। ਅਸੀਂ ਤਾਂ ਇੰਨਾ ਕੁ ਜ਼ਰੂਰ ਜਿਹੜਾ ਕਾਮਨ ਹੁੰਦਾ ਹੈ ਵੀ ਜਿਹੜਾ ਗਲੀ ਦਾ ਬਦਮਾਸ਼ ਹੁੰਦਾ ਹੈ ਇੱਕ ਸਟੇਜ ਦੇ ਉੱਤੇ ਜਿਹੜੇ ਨੇ ਸਾਰੇ ਪਾਸਾ ਜਿਹਾ ਵਲੇਟ ਕੇ ਦੂਰ ਹੋ ਜਾਂਦੇ ਨੇ ਵੀ ਇਹਦੇ ਕਾਹਨੂੰ ਮੱਥੇ ਲੱਗਣਾ। ਪਰ ਜਦੋਂ ਕਿਤੇ ਕੋਈ ਮਾੜਚੂ ਜਿਹਾ ਬੰਦਾ ਵੀ ਉਸ ਨੂੰ ਚੈਲੰਜ ਕਰਦੇ, ਉਸ 'ਤੇ ਚਪੇੜ ਮਾਰਦੇ, ਅਤੇ ਜਿਹਨੇ ਕਦੇ ਕਿਸੇ ਦੇ ਚਪੇੜ ਨਹੀਂ ਮਾਰੀ ਹੁੰਦੀ ਉਹ ਵੀ ਜਾ ਕੇ ਉਹਨੂੰ ਚਪੇੜ ਮਾਰਦਾ, ਫਿਰ ਉਹ ਵੀ ਸ਼ੇਰ ਬਣ ਜਾਂਦਾ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਭਾਰਤ ਨੇ ਕਿਵੇਂ ਬਾਕੀ ਆਪਣੇ ਗੁਆਂਢੀਆਂ ਦੇ ਨਾਲ ਕੀ ਸਲੂਕ ਰੱਖਿਆ, ਗੁਆਂਢੀ ਮੁਲਕਾਂ ਦੇ ਨਾਲ ਕਿਵੇਂ ਉਹਨਾਂ ਦੇ ਮੁਲਕਾਂ 'ਚ ਦਹਿਸ਼ਤਗਰਦੀ ਫੈਲਾਈ, ਉਹਨਾਂ ਨੂੰ ਟਿੱਚ ਜਾਣਿਆ। ਈਵਨ ਇੱਕ ਸਟੇਜ 'ਤੇ ਹੁਣ ਜਿਹੜੇ ਯੂਰਪੀਅਨ ਯੂਨੀਅਨ ਨਾਲ ਔਰ ਕਾਮਨਵੈਲਥ ਔਰ ਦੂਸਰਿਆਂ ਦੇ ਨਾਲ ਜਾਂ ਸੰਬੰਧ ਜੋੜਨ ਦੇ ਲਈ ਜਿਹੜੇ ਨੇ ਜਾਂ ਵਪਾਰਕ ਡੀਲ ਕਰਨ ਦੇ ਲਈ ਤਰਲੋ ਮੱਛੀ ਹੋ ਰਹੇ ਨੇ। ਉਹਨਾਂ ਨੂੰ ਤਾਂ ਸੀ ਕਿ ਵੀ ਸਿੱਧਾ ਸਾਡਾ ਯਾਰ ਤਾਂ ਦੁਨੀਆ ਦਾ ਵੱਡਾ ਥਾਣੇਦਾਰ ਹੈ ਅਮਰੀਕਾ ਦੇ ਨਾਲ। ਸਾਡੀ ਰਸ਼ੀਆ ਨੂੰ ਵੀ ਕਿਸੇ ਹੱਦ ਤੱਕ ਡਿਚ ਕੀਤਾ ਕਿ ਵੀ ਉਹ ਜਿਹੜੇ ਔਰ ਇਜ਼ਰਾਈਲ ਦੇ ਨਾਲ ਨੈਤਨਯਾਹੂ ਦਾ ਯਾਰ ਬਣ ਗਏ। ਹੁਣ ਇਹ ਸਾਰੇ ਦੇ ਚੱਲਦੇ ਆ ਆਲਰੇਡੀ ਜਿਹੜਾ ਔਰ ਇਹੀ ਕਾਰਨ ਹੈ ਵੀ ਕੁਛ ਮੁਲਕਾਂ ਦੇ ਨਾਲ ਭਾਰਤ ਨੇ ਜਿਨ੍ਹਾਂ ਦੇ ਨਾਲ ਸਾਈਜ਼ੇਬਲ, ਹੁਣ ਜਿਵੇਂ ਮੈਕਸੀਕੋ ਦਾ ਜ਼ਿਕਰ ਹੈ, ਮੈਕਸੀਕੋ ਨਾਲ ਆਲਮੋਸਟ $8 ਬਿਲੀਅਨ ਦੀ ਟ੍ਰੇਡ ਹੈ ਸਾਲਾਨਾ 2024 ਦੀ ਭਾਰਤ ਦੀ, ਜਿਨ੍ਹਾਂ 'ਚ ਆਲਮੋਸਟ $6 ਬਿਲੀਅਨ ਦੀ ਸਰਪਲਸ ਭਾਰਤ ਦੇ ਪੱਖ 'ਚ ਹੈ ਕਿਉਂਕਿ ਆਟੋ ਇੰਡਸਟਰੀ ਉਹਦਾ ਅਸੀਂ ਜ਼ਿਕਰ ਕਰਾਂਗੇ। ਪਰ ਕੋਈ ਮੈਕਸੀਕੋ ਦੇ ਨਾਲ ਫਾਈਨਲ ਕੋਈ ਟ੍ਰੇਡ ਡੀਲ ਹੀ ਨਹੀਂ ਹੈ। ਹੁਣ ਜਦੋਂ ਕਿ ਕੈਨੇਡਾ ਵੀ ਅੰਡਰ ਪ੍ਰੈਸ਼ਰ ਹੈ, ਮੈਕਸੀਕੋ ਵੀ ਅੰਡਰ ਪ੍ਰੈਸ਼ਰ ਹੈ ਕਿਉਂਕਿ ਅਮਰੀਕਾ ਨੇ ਮੈਕਸੀਕੋ ਦੇ ਨਾਲ ਤਾਂ ਥੋੜ੍ਹਾ ਬਹੁਤ ਕਰ ਲਿਆ, ਕੈਨੇਡਾ ਨਾਲ ਤਾਂ ਅਜੇ ਵੀ ਚੱਲ ਰਿਹਾ ਉਹਨਾਂ ਦਾ ਖਿੱਚ ਧੂ। ਅਤੇ ਮੈਕਸੀਕੋ ਨੂੰ ਇਹ ਲੱਗਾ ਕਿ ਵੀ ਜੇ ਉਹਨਾਂ ਨੇ ਆਪਣੇ ਇੰਟਰਸਟ ਜਿਹੜੇ ਨੇ ਉਹ ਸੇਫਗਾਰਡ ਕਰਨੇ ਨੇ, ਜਿੰਨੀ ਭਾਰਤ ਦੀ ਟੋਟਲ ਟ੍ਰੇਡ ਹੈ ਦੁਨੀਆ ਦੇ ਨਾਲ ਆਲਮੋਸਟ $450 ਬਿਲੀਅਨ ਦੀ ਹੈਗੀ ਹੈ, ਕੱਲੀ ਮੈਕਸੀਕੋ ਦੀ ਟ੍ਰੇਡ ਜਿਹੜੀ ਹੈ ਅਮਰੀਕਾ ਦੇ ਨਾਲ ਉਹ $600 ਬਿਲੀਅਨ ਦੀ ਹੈ। ਔਰ ਮੈਕਸੀਕੋ ਜਿਹੜਾ ਹੈ ਉਹ ਮੇਨ ਟ੍ਰਾਂਜ਼ਿਟ ਹੈ ਅਮਰੀਕਾ ਦੇ ਨਾਲ ਵੀ, ਔਰ ਬਹੁਤ ਸਾਰੇ ਪਲਾਂਟ ਜਿਹੜੀਆਂ ਵੱਡੀਆਂ ਕੰਪਨੀਆਂ ਦੇ ਮੈਕਸੀਕੋ 'ਚ ਲੱਗੇ ਹੋਏ ਨੇ। ਈਵਨ ਕੈਰੀਬੀਅਨ ਦੇ ਨਾਲ ਵੀ ਜਿਹੜਾ ਹੈ ਉਹ ਮੈਕਸੀਕੋ ਇੱਕ ਵੱਡੀ ਹੱਬ ਹੈ। ਸੋ ਮੈਕਸੀਕੋ ਨੂੰ ਕਦੇ ਵੀ ਇੰਡੀਆ ਜਾਂ ਦੂਜੇ ਨੇ ਕਦੇ ਅਹਿਮੀਅਤ ਨਹੀਂ ਦਿੱਤੀ। ਉਹਨਾਂ ਨੂੰ ਲੱਗਦਾ ਸੀ ਕਿ ਵੀ ਇਹ ਤਾਂ ਜਿਹੜੇ ਨੇ ਇਹਨਾਂ ਦੀ ਕੀ ਔਕਾਤ ਹੈ। ਪਰ ਹੁਣ ਕਿਉਂਕਿ ਮੈਕਸੀਕੋ ਖੁਦ ਵੀ ਅੰਡਰ ਪ੍ਰੈਸ਼ਰ ਹੈ, ਬਟ ਐਟ ਦਾ ਸੇਮ ਟਾਈਮ ਜਦੋਂ ਹੁਣ ਅਮਰੀਕਾ ਨੇ ਹੀ ਧੁਰਿਆ ਹੋਇਆ ਇੰਡੀਆ ਨੂੰ ਔਰ ਉਹਨਾਂ ਦਾ ਕੋਈ ਕਿਸੇ ਪਾਸੇ ਕੋਈ ਵਕਾਰ ਜਾਂ ਕੋਈ ਰੈਪੂਟੇਸ਼ਨ ਜਾਂ ਕਿਸੇ ਲੈਵਲ ਦੇ ਉੱਤੇ ਕੋਈ ਨਹੀਂ ਹੈ। ਮੈਕਸੀਕੋ ਦੀ ਪਾਰਲੀਮੈਂਟ ਨੇ ਜਿਹੜਾ ਹੈ ਉਹ ਭਾਰਤ, ਚਾਈਨਾ ਔਰ ਦੂਜੇ ਤੀਜਿਆਂ ਦੇ ਨਾਲ ਜਿਹੜਾ ਹੈ ਉਹ ਉਹਨਾਂ ਨੇ 50% ਜਿਹੜਾ ਡੀਲ ਹੈ ਟੈਰਿਫ ਹੈ ਉਹ ਠੋਕੀ ਹੈ ਭਾਰਤ ਦੇ ਪ੍ਰੋਡਕਟਸ ਦੇ ਉੱਤੇ। ਇਹਦੇ 'ਤੇ ਇੰਡੀਅਨ ਮੀਡੀਆ ਨੇ ਇਸ ਇੰਪੈਕਟ ਨੂੰ ਵੀ ਘਟਾ ਕੇ ਕਹਿਣ ਦੀ ਕੋਸ਼ਿਸ਼ ਕੀਤੀ ਹੈ ਜੀ ਵੈਸੇ 2024 ਤੋਂ ਹੀ ਇਹ 50% ਚੱਲ ਰਿਹਾ ਸੀ, ਲੇਕਿਨ ਉਦੋਂ ਕੋਈ ਕਾਨੂੰਨੀ ਨਹੀਂ ਸੀ, ਹੁਣ ਪਾਰਲੀਮੈਂਟ ਨੇ ਪਾਸ ਕਰਤਾ। ਪਰ ਇਸ ਦੇ ਉੱਤੇ ਬੜੀ ਡੀਟੇਲ ਦੇ ਵਿੱਚ ਐਕਸਕਲੂਸਿਵ ਸਟੋਰੀ ਅਦਿਤੀ ਸ਼ਾਹ ਜ਼ਾਹਰ ਹੈ, ਇਹ ਵੀ ਕੋਈ ਗੁਜਰਾਤੀ ਬੀਬੀ ਹੋਏਗੀ ਔਰ ਇਹ ਜਿਹੜੀ ਹੈ ਸਟੈਂਡਰਡ ਥਾਮਸ ਰਿਊਟਰਸ ਟਰਸਟ ਪ੍ਰਿੰਸੀਪਲਸ ਦੀ ਪਬਲੀਕੇਸ਼ਨ 'ਚ ਆਈ। ਔਰ ਮੈਂ ਕਿਉਂਕਿ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਆਪਣੀ ਜ਼ਬਾਨ ਦੇ ਵਿੱਚ, ਪੰਜਾਬੀ ਜ਼ਬਾਨ 'ਚ ਜਿਹੜੀਆਂ ਇੰਟਰਨੈਸ਼ਨਲ ਪਬਲੀਕੇਸ਼ਨਸ ਨੇ, ਅਸੀਂ ਇਹਨਾਂ ਤੋਂ ਬਿਨਾਂ ਵੀ ਜਿਹੜਾ ਉਹ ਕਾਮੈਂਟ ਕਰ ਸਕਦੇ ਹਾਂ, ਪਰ ਮੈਂ ਇਸ ਗੱਲ ਨੂੰ ਐਨਕਰੇਜ ਕਰਦਾ ਹਾਂ ਕਿ ਵੀ ਅਸੀਂ ਓਰੀਜਨਲ ਕੋਰਟ ਦੇ ਨਾਲ ਗੱਲ ਕਰੀਏ ਤਾਂ ਕਿ ਸਾਡੇ ਵਿਊਅਰਸ ਦਾ ਇੰਟਰਸਟ ਵੀ ਹੋਏ ਕਿ ਵੀ ਇਕੱਲਾ ਉਹ ਤੁਸੀਂ ਸੋਸ਼ਲ ਮੀਡੀਆ 'ਤੇ ਬੈਠ ਕੇ ਇੱਕ ਦੂਸਰੇ ਨੂੰ ਗਾਲਾਂ ਗੂੜਾਂ ਕੱਢਣ ਵਾਲੀ ਜ਼ਬਾਨ ਤੱਕ ਹੀ ਮਹਿਦੂਦ ਨਾ ਹੋ, ਵੀ ਇੰਟਰਨੈਸ਼ਨਲੀ ਕਿਵੇਂ। ਔਰ ਕਿਉਂਕਿ ਭਾਰਤ ਵਿਚਲਾ ਨੈਰੇਟਿਵ ਤਾਂ ਉਹ ਕੰਟਰੋਲ ਕਰਦੇ ਨੇ, 500-600 ਚੈਨਲ, IT ਸੈਕਟਰ ਉਹ ਤਾਂ
ਡਿਫੀਟ ਨੂੰ ਜੇ ਰੁਪਈਆ ਸਲਾਈਡ ਕਰਕੇ 90 ਰੁਪਈਏ ਤੋਂ ਵੀ ਡਾਲਰ ਦੇ ਮੁਕਾਬਲੇ ਥੱਲੇ, ਉਹਨੂੰ ਵੀ ਜਿਹੜਾ ਉਹ ਸ਼ੁਭ ਗੁਣ ਦੱਸ ਰਹੇ ਨੇ। ਜੇ 43 ਲੱਖ ਲੋਕ ਕੋਵਿਡ-19 ਨਾਲ ਮਰ ਗਏ ਤਾਂ ਉਹਨੂੰ ਵੀ ਉਹਨਾਂ ਨੇ ਕਿਹਾ ਕਿ ਜੀ ਇਹ ਨੀਤੀ ਐਸੀ ਥੀ, ਭਗਵਾਨ ਕੀ ਮਰਜ਼ੀ ਥੀ। ਸੋ ਜਿਹਨਾਂ ਮੁਲਕਾਂ 'ਚ ਇਹ ਬਣ ਗਿਆ ਹੋਏ, ਉੱਥੇ ਲੋਕਾਂ ਦੇ ਲਈ ਆ ਜਾਏ ਹੁਣ ਏਅਰ ਪੋਲਿਊਸ਼ਨ ਕਿਸ ਕਿਸਮ ਦੀ ਦਿੱਲੀ ਦੇ ਵਿੱਚ ਜਾਂ ਦੂਜੀ, ਔਰ ਪਾਰਲੀਮੈਂਟ 'ਚ ਖਲੋ ਕੇ ਉਹਨਾਂ ਦਾ ਵਜ਼ੀਰ ਕਰ ਰਿਹਾ not a single death has been reported due to air pollution। air pollution ਕੋਈ TB ਥੋੜੀ ਹੈ। air pollution ਨੇ ਤੁਹਾਡੇ ਅੰਦਰ ਜਿਹੜੇ ਦੂਸਰੀਆਂ ਪਿਆ ਹੋਇਆ, bronchitis ਹੈ, TB ਹੈ, ਦੂਜੀਆਂ ਤੀਜੀਆਂ, ਉਹਨੂੰ ਐਨਕਰੇਜ ਕਰਕੇ ਡੈਥ ਹੋਣੀ। ਪਰ ਤੁਸੀਂ ਜਦੋਂ ਲੋਕਾਂ ਦੇ ਸਾਹਮਣੇ ਇਹੀ ਕਹਿਣਾ ਕਿ ਕੋਈ ਡੈਥ ਨਹੀਂ ਹੋਈ 에ਅਰ ਪੋਲਿਊਸ਼ਨ ਨਾਲ। ਸੋ ਜਦੋਂ ਇਸ ਲੈਵਲ ਦਾ ਝੂਠ ਹੁੰਦਾ, ਉਦੋਂ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਵੀ ਹੁਣ ਈਵਨ ਮੈਕਸੀਕੋ ਦੇ ਇਸ ਟੈਰਿਫ ਦੇ ਨਾਲ ਉਹਨਾਂ ਦੇ ਮੀਡੀਆ ਨੇ, ਕਿਉਂਕਿ ਉਹ ਇੱਕ ਮੋਦੀ ਨੂੰ ਜਾਂ ਦੂਜਿਆਂ ਨੂੰ, ਮੋਦੀ ਤਾਂ ਹੁਣ ਫਿਰ ਅਗਲੇ ਦੌਰੇ ਤਾਂ ਉਹਨੇ ਪਤਾ ਨਹੀਂ ਕਿੱਥੇ ਕਿੱਥੇ ਜਾਣਾ, ਅਗਲੇ ਮੁਲਕਾਂ ਦਾ ਉਹਨੇ ਅਟੈਚੀ ਚੁੱਕ ਲਿਆ ਕਿ ਜੀ ਫਲਾਣਾ ਜਾਣਾ। ਲੇਕਿਨ ਇਹ ਐਕਸਕਲੂਸਿਵ ਜਿਹੜੀ ਸਟੋਰੀ ਹੈ ਇਹਨਾਂ ਦੀ ਰਾਇਟਰ ਦੇ ਹਵਾਲੇ ਨਾਲ, ਮੈਕਸੀਕੋ ਟੈਰਿਫ ਹਾਈਕ ਟੂ ਹਿੱਟ $1 billion ਇੰਡੀਆ ਕਾਰ ਐਕਸਪੋਰਟ ਡਿਸਪਾਈਟ ਆਟੋਮੇਕਰ ਲੌਬਿੰਗ। ਵੀ ਆਟੋਮੇਕਰ ਦੀ ਲੌਬੀ ਹੈ, ਪਰ ਉਹਨਾਂ ਨੇ ਕਿਹਾ ਵੀ $1 billion ਦੀ ਜਿਹੜੀ ਐਕਸਕਲੂਸਿਵ, ਹੁਣ ਮੈਕਸੀਕੋ ਵੱਡੀ ਹੱਬ ਹੈ ਆਟੋ ਇੰਡਸਟਰੀ ਦੀ, ਉੱਥੇ ਮੈਨੂਫੈਕਚਰਿੰਗ ਹੁੰਦੀ ਹੈ, ਅਮਰੀਕਾ ਜਾਣ ਵਾਲੀਆਂ ਵੀ ਬਹੁਤ ਸਾਰੀਆਂ ਗੱਡੀਆਂ ਦੂਜੇ ਤੀਜੇ, ਔਰ ਇੰਡੀਆ ਜਿਹੜਾ ਹੈ ਇਸ ਮਾਮਲੇ ਦੇ ਵਿੱਚ ਆਟੋ ਇੰਡਸਟਰੀ 'ਚ ਬਹੁਤ ਸਾਰੇ ਜਿਹੜੇ ਪਾਰਟਸ ਨੇ ਆਟੋ ਇੰਡਸਟਰੀ ਦੇ, ਔਰ ਉਹਦੇ 'ਚ ਇਸ ਸਟੋਰੀ ਦੇ ਵਿੱਚ ਉਹਨੇ ਬੜੀ ਬੀਬੀ ਨੇ ਡਿਟੇਲ ਦੇ ਵਿੱਚ ਦਿੱਤਾ ਹੈ ਕਿ ਵੀ ਇਹ ਜਿਹੜੇ ਇੰਡੀਆ ਦੀਆਂ ਖਾਸ ਤੌਰ 'ਤੇ ਵੱਡੀ ਐਕਸਪੋਰਟ ਮਾਰਕੀਟ ਇੰਡੀਆ ਦੀ 3rd ਲਾਰਜੈਸਟ ਕਾਰ ਐਕਸਪੋਰਟ ਮਾਰਕੀਟ ਹੈ ਦੁਨੀਆ, 3rd ਲਾਰਜੈਸਟ, ਜਿਸ ਦੇ ਵਿੱਚ ਵੋਕਸਵੈਗਨ, ਹਿੰਡਾਈ, ਨਿਸਾਨ most impacted from tariff hike. India's total exports to Mexico at around $5.3 billion। ਇਹ ਨੇ ਫਿਗਰ ਅਪਰੋਕਸੀਮੇਟਲੀ $6 billion ਦੀ। ਹੁਣ $5.3 billion ਛੋਟਾ ਅਮਾਊਂਟ ਨਹੀਂ ਹੁੰਦਾ। ਤੁਸੀਂ ਇੰਡੀਆ ਦੇ ਕੁੱਲ ਬਜਟ ਦਾ ਦੇਖੋ, ਇੱਕ ਜਿਹੜਾ ਇਹ ਠੀਕ ਹੈ ਵੀ ਅਮਰੀਕਾ ਵੱਡਾ ਪਾਰਟਨਰ ਬਣ ਗਿਆ ਓਵਰ ਏ ਪੀਰੀਅਡ ਆਫ ਟਾਈਮ, $40-42 ਦਾ ਸਰਪਲਸ ਸੀ। ਹੁਣ ਇਹ ਸਾਰੇ ਦੇ ਚੱਲਦੇ ਆ, ਰਾਇਟਰਸ ਦੀ ਇਹ ਖਬਰ ਹੈ ਕਿ ਵੀ ਮੈਕਸੀਕੋ ਦਾ ਜਿਹੜਾ ਡਿਸੀਜਨ ਹੈ 50% ਇੰਡੀਆ ਦੀਆਂ ਚੀਜ਼ਾਂ ਦੇ ਟੈਰਿਫ ਲਾਉਣ ਦਾ, ਉਸ ਦੇ ਨਾਲ ਜਿਹੜੇ ਇੰਡੀਆ ਦੀ ਕਾਰ ਐਕਸਪੋਰਟਰ ਮਾਰਕੀਟ ਹੈ, ਜਿਹੜੀਆਂ ਮੈਂ ਕੰਪਨੀਆਂ ਦੇ ਨਾਂ ਲਏ ਨੇ, ਡਿਸਪਾਈਟ ਇੰਡਸਟਰੀ ਲੌਬਿੰਗ, ਕਿ ਵੀ ਉਹ ਇਸ ਦਾ ਉਹ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਏਗਾ। ਔਰ ਇਹ ਮੈਕਸੀਕੋ ਦੀ ਪ੍ਰੈਜ਼ੀਡੈਂਟ ਨੇ ਕਲੌਡੀਆ ਸ਼ੀਰਬਾਰਡ ਗਵਰਨਮੈਂਟ ਨੇ ਅਪਰੂਵਡ ਔਨ ਵੈਨਸਡੇ ਰੇਜ਼ਿੰਗ ਇੰਪੋਰਟ ਟੈਰਿਫਸ ਨੈਕਸਟ ਈਅਰ on hundreds of items from countries. It doesn't have trade agreements with India, ਔਰ ਇਸ ਲਈ ਜਿਹੜੇ ਉਹਨਾਂ ਦੇ ਜੌਬ ਨੇ ਉੱਥੇ ਬਹੁਤ ਪ੍ਰਭਾਵਿਤ ਹੋਣਗੇ, ਆਮ ਲੋਕਾਂ ਦੇ ਵੀ। ਔਰ ਇਹ US ਪ੍ਰੈਸ਼ਰ ਵੀ ਹੈ ਮੈਕਸੀਕੋ ਦੇ ਉੱਤੇ ਕਿ ਵੀ ਕਰਟੇਲ ਕਰੋ ਬਿਜ਼ਨਸ। ਔਰ ਇਹ ਸਾਰਿਆਂ ਦੇ ਨਾਲ ਨਾਲ ਇੰਪੋਰਟ ਡਿਊਟੀ ਔਨ ਕਾਰਸ ਵਿਲ ਰਾਈਜ਼ ਟੂ 50% from 20%। ਹੁਣ ਤੱਕ ਜਿਹੜੀ ਡਿਊਟੀ ਸੀ ਉਹ 20% ਸੀ, ਸੋ 30% ਉਹਨਾਂ ਨੇ ਸਿੱਧਾ ਛਾਪਾ ਮਾਰ ਕੇ ਉਹ 50% ਤੇ ਲੈ ਗਏ ਨੇ। ਔਰ ਇਹ ਲਾਰਜੈਸਟ ਵਹੀਕਲ ਐਕਸਪੋਰਟਰ ਇੰਡੀਆ ਹੈ ਮੈਕਸੀਕੋ ਨੂੰ, ਜਿਹਦੇ 'ਚ ਇਹ ਸਾਰੀਆਂ ਕੰਪਨੀਆਂ ਵੋਲਕਸਵੈਗਨ, ਹਿੰਡਾਈ ਔਰ ਇਹਨਾਂ ਦਾ ਜ਼ਿਕਰ ਹੈ। ਔਰ ਇਸ ਦੇ ਉੱਤੇ ਜਿਹੜੀਆਂ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਸ ਦਾ ਇੰਡਸਟਰੀ ਗਰੁੱਪ ਹੈ, ਉਹਨਾਂ ਨੇ ਜਿਹੜੇ ਕਿ VW, ਹਿੰਡਾਈ ਔਰ ਸੁਜ਼ੂਕੀ, ਇਹ ਵੀ ਉਹਦੇ ਮੈਂਬਰ ਨੇ। ਉਹਨਾਂ ਨੇ ਇੰਡੀਆ ਦੀ ਕਮਰਸ ਮਿਨਿਸਟਰੀ ਨੂੰ ਨਵੰਬਰ ਦੇ ਵਿੱਚ ਇਹ ਬੇਨਤੀ ਕੀਤੀ ਸੀ ਕਿ ਭਾਈ ਤੁਸੀਂ ਮੈਕਸੀਕੋ ਦੇ ਉੱਤੇ ਜਰਾ ਦਬਾਅ ਬਣਾਓ ਕਿ ਸਟੇਟਸ ਕੋ ਰੱਖੇ, ਕੋਈ ਟੈਰਿਫ ਵਾਧੂ ਨਾ ਲਾਣ ਵਹੀਕਲਸ ਦੇ ਉੱਤੇ, ਤਾਂ ਕਿ ਜਿਹੜੀ, ਔਰ ਉਹਨਾਂ ਨੇ ਰਾਇਟਰ ਨੇ ਕਿਹਾ ਵੀ ਸਾਡੇ ਕੋਲ ਉਹਦੀ ਕਾਪੀ ਆਫ ਦਾ ਲੈਟਰ ਹੈ। ਦਾ ਪ੍ਰਪੋਜ਼ਡ ਹਾਈਕ ਇਜ਼ ਐਕਸਪੈਕਟਡ ਟੂ ਹੈਵ ਏ ਡਾਇਰੈਕਟ ਇੰਪੈਕਟ ਔਨ ਇੰਡੀਅਨ ਆਟੋਮੋਬਾਈਲ ਐਕਸਪੋਰਟਸ ਟੂ ਮੈਕਸੀਕੋ। We seek Government of India's support to kindly engage with the Mexican government। ਉਹ ਵਿਚਾਰੇ ਤਰਲੇ ਕਰ ਰਹੇ ਸੀ ਕਿ ਜੀ ਮੈਕਸੀਕੋ ਗਵਰਨਮੈਂਟ ਦੇ ਨਾਲ ਇਸ ਇਸ਼ੂ ਨੂੰ ਚੁੱਕੋ। ਔਰ ਉਹਨਾਂ ਨੇ ਕਿਹਾ ਕਿ ਵੀ ਇਹਦੇ ਨਾਲ ਜਿਹੜੇ ਆਟੋ ਮੇਕਰ ਨੇ ਉਹ ਇੰਡੀਆ ਦੇ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ। ਔਰ ਇਸ ਦਾ ਜਿਹੜਾ ਕਾਰ ਮੈਨੂਫੈਕਚਰਿੰਗ ਜਿਹੜੀ ਇੰਡੀਆ ਦੀ ਹੈ, ਉਹ ਇੱਕ ਐਕਸਪੋਰਟ ਦੇ ਵਿੱਚ ਵੱਡਾ ਮੈਕਸੀਮਾਈਜ਼ ਕਰਦਾ ਹੈ ਉਸ ਦੀ ਇਕੋਨਮੀ ਨੂੰ ਵੀ। ਔਰ ਇਸ ਦੇ ਚੱਲਦਿਆਂ ਦਾ ਟੈਰਿਫ ਹਾਈਕ ਜਿਹੜੀ ਹੈ, ਇਹ ਗਲੋਬਲ ਟੈਰਿਫ ਦੇ ਨਾਲ ਨਾਲ ਬਾਕੀ ਚੀਜ਼ਾਂ ਨੂੰ ਵੀ ਵਧਾਏਗੀ। ਪ੍ਰੈਜ਼ੀਡੈਂਟ ਟਰੰਪ ਨੇ ਤਾਂ
ਆਲਰੇਡੀ ਮੋਦੀ ਨੂੰ ਰਗੜਾ ਦਿੱਤਾ ਹੋਇਆ ਇਹ ਇਸ ਸਟੋਰੀ ਦਾ ਇਹ ਹਿੱਸਾ ਹੈ। ਔਰ ਇਸ ਦੇ ਉੱਤੇ ਉਹਨਾਂ ਨੇ ਕਿਹਾ ਵੀ ਇੰਡੀਆ ਦਾ ਜਿਹੜਾ ਕਮਰਸ ਮਿਨਿਸਟਰ ਹੈ ਤੇ ਸੁਸਾਇਟੀ ਹੈ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਸ ਦੀ, ਉਹਨਾਂ ਨੇ ਸਾਡੇ ਸਵਾਲ ਦੇ ਉੱਤੇ ਕੋਈ ਰਿਸਪੌਂਡ ਨਹੀਂ ਕੀਤਾ। ਅਸੀਂ ਡਿਡਨਟ ਰਿਸਪੌਂਡ ਟੂ ਰਿਕੁਐਸਟ ਫॉर ਕਮੈਂਟ। ਹੰਡਾਈ ਐਂਡ ਮਾਰੂਤੀ ਸੁਜ਼ੂਕੀ didn't respond to request for comment while Nissan declined to comment। ਨਿਸਾਨ ਨੇ ਨਾ ਕੀਤੀ, ਦੂਜਿਆਂ ਨੇ ਰਿਸਪੌਂਡ ਹੀ ਨਹੀਂ ਕੀਤਾ। ਔਰ ਇਸ ਦੇ ਉੱਤੇ ਉਹਨਾਂ ਦਾ ਇਹ ਕਹਿਣਾ ਕਿ ਇੰਡੀਆ ਸ਼ਿਪਡ ਗੂਡਸ ਵਰਥ $5.3 billion to Mexico in the last fiscal year, of which cars made up close to $1 billion according to the letter। ਉਹਨਾਂ ਨੇ ਕਿਹਾ ਵੀ ਇੰਡੀਆ ਦੀ ਕੁੱਲ ਜਿਹੜੀ ਐਕਸਪੋਰਟ ਹੋਈ ਹੈ ਮੈਕਸੀਕੋ ਨੂੰ ਪਿਛਲੇ ਸਾਲ 'ਚ ਉਹ $5.3 ਬਿਲੀਅਨ ਦੀ ਹੋਈ, ਜਿਹਦੇ ਚੋਂ $1 ਬਿਲੀਅਨ ਦੀ ਸਿਰਫ ਕਾਰਾਂ ਦੀ ਐਕਸਪੋਰਟ ਹੈ। ਹੁਣ ਉਸ ਦੇ ਵਿੱਚ ਸਕੋਡਲਾ ਆਟੋ ਅਕਾਊਂਟਸ ਫॉर ਨੀਅਰਲੀ 50% ਆਫ ਇੰਡੀਆਜ਼ ਟੋਟਲ ਕਾਰ ਸ਼ਿਪਮੈਂਟ ਟੂ ਮੈਕਸੀਕੋ। ਹੰਡਾਈ shipped cars worth $200 million। Nissan's exports stood at $140 million। Suzuki at $120 million ਦਾ ਡਾਟਾ ਸ਼ੋ। ਇਹ ਉਹਨਾਂ ਨੇ ਬਿਲਕੁਲ ਇਹ ਹੁੰਦਾ ਹੈ ਜਦੋਂ ਤੁਸੀਂ ਇਨਵੈਸਟੀਗੇਟਿਵ ਸਟੋਰੀ ਕਰਦੇ ਹੋ, ਉਹਨਾਂ ਨੇ ਚਾਰੋਂ ਵੱਡੀਆਂ ਕੰਪਨੀਆਂ ਵੀ ਕਿੰਨੇ ਜਿਹੜੇ ਉਹਨਾਂ ਨੇ ਸਪਲਾਈ ਕੀਤੀ ਹੈ, ਕਿੰਨਾ ਹੁਣ ਇਹਨੂੰ ਤਾਂ ਗਵਰਨਮੈਂਟ ਫਿਗਰਸ ਡਿਨਾਈ ਨਹੀਂ ਕਰ ਸਕਦੀਆਂ। ਅੱਛਾ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਸਾਰੇ ਦੇ ਥੱਲੇ ਇੰਡੀਆ ਦੇ ਵਿੱਚ ਬਹੁਤ ਇੰਡੀਆ ਓਰੀਜਨ ਵਹੀਕਲਸ ਆਰ ਨਾਟ ਏ ਥ੍ਰੈਟ ਟੂ ਮੈਕਸੀਕਨ ਲੋਕਲ ਇੰਡਸਟਰੀ as Indian vehicles do not cater to high-end segments manufactured by Mexico for serving the North American market। ਇਹ ਲੋਕਲ ਲੈਵਲ ਦੀ ਮਾਰਕੀਟ ਦੇ ਵਿੱਚ ਯੂਜ਼ਫੁਲ ਹੈ, ਕੋਈ ਨਾਰਥ ਅਮਰੀਕਾ ਦੀ ਵੱਡੀ ਮਾਰਕੀਟ ਨੂੰ ਇਹ ਨਹੀਂ ਖੋਂਦਾ। ਔਰ ਇਸ ਦੇ ਉੱਤੇ ਕਾਰ ਮੇਕਰਸ ਨੇ ਇਹ ਵੀ ਇੰਡੀਅਨ ਅਫੀਸ਼ੀਅਲਸ ਨੂੰ ਕਿਹਾ ਕਿ ਜਿਹੜੇ 1.5 ਮਿਲੀਅਨ ਪੈਸੇਂਜਰ ਵਹੀਕਲਸ ਹਰ ਸਾਲ ਮੈਕਸੀਕੋ 'ਚ ਵੇਚੀਆਂ ਜਾਂਦੀਆਂ ਨੇ, about 2/3 are imported and India's shipment make up just about 6.7% of the total sales। ਹੁਣ ਕਿਉਂਕਿ ਮੈਕਸੀਕੋ ਦੀ ਆਪਣੀ ਇੱਕ ਵੱਡੀ, ਜਿਵੇਂ ਅਸੀਂ ਕਿਹਾ ਕਿ 600-700 ਬਿਲੀਅਨ ਡਾਲਰ ਦਾ ਜਿਹੜਾ ਉਹ ਅਮਰੀਕਾ ਨੂੰ ਸਟੱਫ ਭੇਜਦੇ ਨੇ, ਸੋ ਇਹਨੇ ਭਾਰਤ ਦੇ ਲਈ ਹੋਰ ਮੁਸ਼ਕਲਾਂ ਖੜੀਆਂ ਕਰ ਦਿੱਤੀਆਂ ਨੇ। ਔਰ ਜੇ ਮੈਕਸੀਕੋ ਵਰਗਾ ਮੁਲਕ ਜਿਹੜਾ ਹੈ ਉਹ ਵੀ ਭਾਰਤ ਨੂੰ ਅੱਖਾਂ ਦਿਖਾ ਕੇ ਜਿਹੜਾ ਉਹ 20% ਤੋਂ 50% ਤੇ ਲੈ ਗਿਆ, ਤੇ ਫਿਰ ਇਸ ਤੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਵੀ ਉਹ ਜਦੋਂ ਬਦਮਾਸ਼ ਜਿਹੜਾ ਉਹ ਚੈਲੰਜ ਹੁੰਦਾ ਹੈ, ਫਿਰ ਹਰ ਆਉਂਦਾ ਜਾਂਦਾ ਵੀ ਉਹਨੂੰ ਚਪੇੜ ਮਾਰ ਕੇ ਜਾਂਦਾ ਕਿ ਅੱਛਾ ਇਹ ਬਦਮਾਸ਼ ਸੀ। ਸੋ ਭਾਰਤ ਨਾਲ ਇਵੇਂ ਹੀ ਹੋ ਰਿਹਾ ਜੀ। ਰਾਜ ਸਾਹਿਬ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਮਿਲਣਾ, ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ।